मुसलमानी का दुध पी के वो पलिया सी। सही। वो मुसलमान रहा सी। अच्छा मुसलमान हो गया सी। हाँ जी। ਤੇ ਉਹਦਾ ਭਰਾ ਜਿਹੜਾ ਸੀ ਉਹਦੇ ਨਾਂ ਸੀ ਸ਼ੇਰ ਸਿੰਘ। ਇਹ ਨਿਹਾਲ ਸਿੰਘ ਦੇ ਪੁੱਤਰ ਸਨ। ਅੱਛਾ ਨਿਹਾਲ ਸਿੰਘ ਦੇ ਪੁੱਤਰ ਸਨ। ਹਾਂਜੀ ਦੋਵੇਂ। ਸਹੀ ਸਹੀ ਸਹੀ। ਅੱਗੇ ਆ ਜੇ ਦਲ ਸਿੰਘ ਤੇ ਮਾਲ ਸਿੰਘ ਦੋ ਭਰਾ ਸਨ। ਜਿਹੜੇ ਦਲ ਸਿੰਘ ਸੀ ਉਹਦੇ ਸਨ 4 ਪੁੱਤਰ। ਸੁਣਦੇ ਆਪਣਾ ਮਾਨ ਸਿੰਘ, ਬੰਤਾ ਸਿੰਘ ਤੇ ਇੱਥੇ ਸਰਕਾਣਾ ਵਾਲੇ ਦੇ ਸੁੰਦਰ ਸਿੰਘ ਜੀ ਉਹਦੇ ਨੇ ਸਾਡੇ ਮੇਰੇ ਪਿਓ ਦਾ ਵਕੀਲ ਪਿਆਰੇ ਸੀ ਸਲਾਮ। ਉਹਦਾ ਮੁੰਡਾ ਉਦੋਂ ਜਿਹੜਾ ਸੀ ਨਾ ਉਹਦੇ ਨਾਂ ਸੀ ਜੀਤਾ ਸਿੰਘ। ਅੱਛਾ ਉਹ ਜੇਲ੍ਹ ਵਿੱਚ ਸੀ। ਇਹ ਲੋਕ ਟੁੱਟਰ ਗਏ ਸਨ। ਉਹਦੀ ਫਿਰ ਮੇਰੇ ਪਿਓ ਜ਼ਮਾਨਤ ਕਰਾ ਕੇ ਤੇ ਲਿਆਇਆ ਸੀ ਇੱਥੇ ਪਾਲੀ। ਕਿਹਦਾ ਮੁੰਡਾ ਸੀ? ਹਵੇਲੀ ਦਾ। ਹਵੇਲ ਸਿੰਘ ਦਾ। ਹਵੇਲ ਸਿੰਘ ਦਾ। ਹਾਂ। ਅੱਛਾ ਹੋਰ? ਜੈਂਬਲ ਦਾ ਪੁੱਤਰ ਸੀ ਤੇ ਉਹਦੇ ਨਾਲ ਸੀ ਕਪੂਰਾ। ਅੱਛਾ ਉਹ ਵੀ ਸਾਡੇ ਨਾਲ ਖੇਡਦਾ ਰਿਹਾ। ਸੁਨਿਆਰਿਆਂ ਦੇ ਬੱਚੇ ਸਨ ਜਿਹੜੇ ਸੁਨਿਆਰਿਆਂ ਦਾ ਕੰਮ ਕਰਦੇ ਨੇ। ਉਹਨਾਂ ਦੇ ਬੱਚੇ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਤੇ ਫਿਰਦਾ ਸੀ। ਉਹ ਆਂਦਾ ਸਿੱਖੀ ਜਜ਼ਮ ਨੂੰ ਟੋਰ ਛੜੀ ਏ, ਸਿੱਖੀ ਜਜ਼ਮ ਨੂੰ ਟੋਰ ਛੜੀ। ਟੋਰ ਛੜੀ ਏ? ਹਾਂ। ਤੇ ਉਹ ਸਿੱਖ ਜਿਹੜੇ ਸਨ ਆਂਦੇ ਸਨ ਇਹ ਕੀ ਬਕਵਾਸ ਕਰਦਾ। ਅੱਛਾ ਇਹ ਕੀ ਆਂਦਾ ਰਹਿੰਦਾ। ਉਦੋਂ ਮਗਰੋਂ ਥੋੜਾ ਚਿਰ ਹੀ ਹੋਇਆ ਤੇ ਰੌਲੇ ਪੈ ਗਏ। ਪਹਿਲਾਂ ਤਾਂ ਸਿੱਖ ਜਿਹੜੇ ਨੇ ਉੱਤਰ ਟੁਰ ਜਾਣ ਤੇ ਮੁਸਲਮਾਨ ਜਿਹੜੇ ਨੇ ਉੱਤਰ ਦੇ ਇੱਤਲਾ ਆ ਜਾਣ। अस्सलाम वालेकुम, सत श्री अकाल, आदाब दोस्तों। अज असी आए हैं कुरल के पिंड। ਇਹਦਾ ਜ਼ਿਲ੍ਹਾ ਗੁਜਰਾਂਵਾਲਾ, तहसील नौशहरा विरता। ਅੱਜ ਇਸ ਪਿੰਡ ਦੀ ਹਿਸਟਰੀ ਦੇ ਬਾਰੇ ਇਹਨਾਂ ਬਜ਼ੁਰਗਾਂ को ਪੁੱਛਾਂਗੇ। अस्सलाम वालेकुम बुजुर्गो। वालेकुम सलाम। बुजुर्गो की नाम है अपना? मेरा नाम है मोहम्मद सादिक। मोहम्मद सादिक। हाँ जी। ਤੁਹਾਡੇ वालिद मोहतरम ਦਾ ਨਾਮ? मुराद बख्श। ਤੇ ਦਾਦਾ ਜੀ ਦਾ? नवाब बख्श। नवाब बख्श, माशाअल्लाह जी। ਇਹ ਪਿੰਡ ਜਿੱਥੇ ਬੈਠੇ ਹੋ ਕਿਹੜਾ ਪਿੰਡ ਹੈ? ਕੁਰਲ ਕੇ। ਕੁਰਲ ਕੇ। ਇਹਦੇ ਨਾਲ ਜਿਹੜੇ ਆਲੇ ਦੁਆਲੇ ਪਿੰਡ ਨੇ ਕੀ ਨਾਂ ਨੇ ਉਹਨਾਂ ਦੇ? इधर लांदे पासे ठट्टा छन्नी। हाँ जी। दक्षिण पासे लोया वाला खटियाली, मसंदा, माना चक। चढ़ते पासे थरकाना वाला कड़ियाल, बड़ी छोटी। पहाड़ पासे गदा वाला, नौशहरा विरका, बब्बर चब्बर। सही हो गया, सही हो गया। बुजुर्गो ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ ਆ ਜਾ ਜੀ। 47 ਤੋਂ ਪਹਿਲਾਂ ਦੀਆਂ ਤੇ 47 ਦੇ ਵਿੱਚ ਜਦੋਂ ਉਜਾੜੇ ਪਏ। ਹਾਂ ਜੀ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਮੈਂ ਕਿੰਨੀ ਕੁ ਦੱਸਾਂ ਵੀ ਇਹ ਮੁੰਡੇ ਨਾਲ ਤਾਂ ਵੱਡਾ ਹੀ ਸਾਂ। 10 ਸਾਲਾਂ ਤੋਂ ਉੱਤੇ ਸੀ? ਹਾਂ ਉੱਤੇ ਹੀ ਸੀ। ਸਹੀ ਹੋ ਗਿਆ। ਕਿਹੜੀ ਕੌਮ ਹੈ ਆਪਣੀ? ਜੱਟ ਵਿਰਕ। ਜੱਟ ਵਿਰਕ। ਹਾਂ ਜੀ। ਬਜ਼ੁਰਗੋ ਇਸ ਪਿੰਡ ਦੇ ਵਿੱਚ ਕਿਹੜੀਆਂ ਬਰਾਦਰੀਆਂ ਬਾਸ ਸੀ 47 ਵੇਲੇ? ਉਸ ਵੇਲੇ ਸੀ
ਸਿੱਖਾਂ ਦੀ, ਹਾਂਜੀ ਮੁਸਲਮਾਨ, ਹਾਂਜੀ ਜੱਟ ਜਿਹੜੇ ਹਾਂਜੀ ਤੇ ਈਸਾਈ, ਹੂੰ ਰਾਈ, ਹੂੰ ਮੋਚੀ, ਸਹੀ ਘੁਮਿਆਰ, ਲੁਹਾਰ, ਹਾਂਜੀ ਜਲਾਏ, ਸਹੀ। ਬਸ ਆ। ਅੱਛਾ ਤੇ ਇਹ ਜਿਹੜੇ ਸਿੱਖ ਸਨ ਹਾਂਜੀ ਇਹ ਇਹਨਾਂ ਦੀ ਕਿਹੜੀ ਬਰਾਦਰੀ ਸੀ? ਉਹਨਾਂ ਦੀ ਵਿਰਕ, ਉਹ ਵੀ ਜੱਟ ਵਿਰਕ ਸਨ? ਜੱਟ ਵਿਰਕ ਸਨ। ਤੁਸੀਂ ਵੀ ਜੱਟ ਵਿਰਕ ਹੋ? ਹਾਂਜੀ। ਸਹੀ ਹੋ ਗਿਆ। ਇੱਥੋਂ ਦਾ ਲੰਬੜਦਾਰ ਕਿਹੜਾ ਸੀ? ਉਦੋਂ ਹਾਂਜੀ ਉਦੋਂ ਪਹਿਲਾਂ ਤੇ ਸੀ ਬਾਬਾ ਮੁਰਾਦ, ਹੂੰ ਵਿਰਕ ਸੀ ਜੱਟ ਮੁਸਲਮਾਨ? ਮੁਸਲਮਾਨ। ਸਹੀ। ਉਦੋਂ ਪਿੱਛੇ ਉਹਦਾ ਪੁੱਤਰ ਆ ਗਿਆ ਸੀ ਮੁਹੰਮਦ। ਮੁਹੰਮਦ? ਹਾਂਜੀ ਹਾਂਜੀ ਬਸ ਉਦੋਂ ਪਿੱਛੇ ਫਿਰ ਲੰਬੜਦਾਰੀ ਕੁਸਮੁਸ ਗਈ ਸੀ। ਅੱਛਾ। ਹਾਂਜੀ ਨਹੀਂ ਤੇ ਸਿੱਖਾਂ ਕੋਲ ਲੰਬੜਦਾਰੀ ਨਹੀਂ ਸੀ? ਹੈ ਨਹੀਂ, ਕਿੰਨੇ ਕੁ ਪਿੰਡ ਦੇ ਵਿੱਚ ਘਰ ਸੀ ਉਦੋਂ? ਸਿੱਖਾਂ ਦੇ ਹਾਂਜੀ ਇੱਕ ਘਰ ਸੀ ਸ਼ੇਰ ਸਿੰਘ ਤੇ ਮੁਹੰਮਦੀਨ, ਦੋ ਭਰਾ ਸਨ। ਮੁਹੰਮਦੀਨ ਜਿਹੜਾ ਸੀ ਉਹ ਛੋਟੇ ਹੁੰਦੇ ਦੀ ਮਾਂ ਮਰ ਗਈ ਸੀ ਹੂੰ ਤੇ ਉਹ ਮੁਸਲਮਾਨਾਂ ਦੀ ਦੁੱਧ ਪੀ ਕੇ ਤੋਂ ਪਲਿਆ ਸੀ। ਅੱਛਾ ਮੁਸਲਮਾਨਾਂ ਦਾ? ਹਾਂਜੀ ਮੁਸਲਮਾਨੀ ਦਾ ਦੁੱਧ ਪੀ ਕੇ ਹੂੰ ਉਹ ਪਲਿਆ ਸੀ। ਸਹੀ। ਉਹ ਮੁਸਲਮਾਨ ਰਿਹਾ ਸੀ। ਅੱਛਾ ਉਹ ਮੁਸਲਮਾਨ ਹੋ ਗਿਆ ਸੀ? ਹਾਂਜੀ ਹੂੰ ਤੇ ਉਹਦਾ ਭਰਾ ਜਿਹੜਾ ਸੀ ਉਹਦੇ ਨਾਂ ਸੀ ਸ਼ੇਰ ਸਿੰਘ। ਹੂੰ ਇਹ ਨਿਹਾਲ ਸਿੰਘ ਦੇ ਪੁੱਤਰ ਸਨ। ਅੱਛਾ ਨਿਹਾਲ ਸਿੰਘ ਦੇ ਪੁੱਤਰ ਸਨ। ਹਾਂਜੀ ਦੋਵੇਂ। ਸਹੀ ਸਹੀ ਸਹੀ। ਅੱਗੇ ਆ ਜੇ ਦਲ ਸਿੰਘ ਤੇ ਮਾਲ ਸਿੰਘ ਦੋ ਭਰਾ ਸਨ। ਹੂੰ ਜਿਹੜੇ ਦਲ ਸਿੰਘ ਸੀ ਉਹਦੇ ਸਨ ਚਾਰ ਪੁੱਤਰ। ਹੂੰ ਸੁਣਦੇ ਆਪਣਾ ਮਾਨ ਸਿੰਘ, ਹਾਂਜੀ ਬੰਤਾ ਸਿੰਘ ਹਾਂਜੀ ਤੇ ਪਾਲ ਸਿੰਘ ਹਾਂਜੀ ਤੇ ਪੂਰਨ ਸਿੰਘ। ਪੂਰਨ ਸਿੰਘ। ਇਹ ਚਾਰ ਪੁੱਤਰ ਸਨ ਮਲ ਸਿੰਘ ਦੇ ਤੇ ਦਲ ਸਿੰਘ ਬੇਔਲਾਦ ਸੀ। ਅੱਛਾ ਬੇਔਲਾਦ ਸੀ। ਹਾਂਜੀ ਸਹੀ ਹੋ ਗਿਆ। ਹੋਰ ਹੈਗਾ? ਅੱਛਾ ਤੇ ਇਹ ਇੱਥੋਂ ਦੇ ਲੰਬੜਦਾਰੀ ਸਿਰਫ ਮੁਸਲਮਾਨਾਂ ਕੋਲ ਸੀ, ਸਿੱਖਾਂ ਕੋਲ ਨਹੀਂ ਸੀ? ਨਹੀਂ ਮੁਸਲਮਾਨ ਤੇ ਉਸ ਵੇਲੇ ਪਿੰਡ ਦੇ ਵਿੱਚ ਸਕੂਲ ਹੈ ਸੀ? ਨਹੀਂ। ਤੇ ਕਿੱਥੇ ਪੜਨ ਜਾਂਦੇ ਸੀ ਬੱਚੇ? ਕੜਿਆਲ ਕੜਿਆਲ ਜਾਂਦੇ ਸੀ? ਜਾਂ ਨਸ਼ਹਿਰੇ। ਅੱਛਾ ਨਸ਼ਹਿਰੇ। ਹਾਂਜੀ ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਮਸਜਿਦ ਸੀ। ਇੱਕੋ ਹੀ ਮਸਜਿਦ ਸੀ? ਹਾਂਜੀ ਤੇ ਗੁਰਦੁਆਰੇ ਹੈ ਸੀ? ਗੁਰਦੁਆਰਾ ਇੱਕ ਸੀ। ਉਹ ਕਿਹੜੀ ਸਾਈਡ ਤੇ ਸੀ? ਉਹ ਇਹਨਾਂ ਦੇ ਸਿੱਖਾਂ ਦੇ ਮਹੱਲੇ ਸੀ ਜਿੱਧਰ ਗੁਜਰ ਬੈਠੇ ਹੋ। ਅੱਛਾ ਸਿੱਖਾਂ ਦਾ ਮਹੱਲਾ ਕਿਹੜੀ ਸਾਈਡ ਤੇ ਸੀ ਪਿੰਡ ਦੇ? ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ? ਚੜ੍ਹਦੇ ਤੇ ਪਹਾੜ ਦੀ ਗੋਠੇ, ਚੜ੍ਹਦੇ ਦੀ ਗੋਠੇ ਤੇ ਪਹਾੜ ਦੀ ਗੋਠੇ। ਅੱਛਾ ਉਹ ਸਿੱਖਾਂ ਦਾ ਮਹੱਲਾ ਸੀ ਸਾਰਾ? ਹਾਂਜੀ ਸਹੀ ਹੋ ਗਿਆ। ਅੱਛਾ ਇਹ ਜਿਹੜੇ ਤੁਸੀਂ ਜੱਟ ਵਿਰਕ ਹੋ ਹਾਂਜੀ ਤੇ ਉਹ ਸਿੱਖ ਸਨ, ਉਹ ਹਾਂ। ਵੀ ਵਿਰਕ ਸਨ, ਹਾਂ। ਤੁਹਾਡੀ ਪਿੱਛੋਂ ਲੜੀ ਇੱਕ ਹੀ ਆ ਰਹੀ ਸੀ? ਹਾਂ ਜੀ ਕੋਈ ਹੋਵੇ ਜੀ ਤਾਂ ਹੀ ਸਿੱਖ ਵੇਰਕ ਨੇ ਤੇ ਮੁਸਲਮਾਨ ਵੇਰਕ ਨਹੀਂ। ਅੱਛਾ ਉਹਦੇ ਵਿੱਚੋਂ ਹੀ ਇੱਕ ਦੂਜੇ ਤੋਂ ਨਿਕਲੇ? ਆ ਨਹੀਂ ਹੋਏ। ਸਹੀ ਹੋ ਗਿਆ। ਹਾਂ ਅੱਛਾ ਬਜ਼ੁਰਗੋ ਹੋਰ ਕੋਈ ਦੂਸਰਾ ਜ਼ਮੀਨਦਾਰ ਵਾਲਾ ਬੰਦਾ ਕਿਹੜਾ ਸੀ ਪਿੰਡ ਦੇ ਵਿੱਚ ਜਿਹੜਾ ਜ਼ਿਆਦਾ ਜ਼ਮੀਨ ਵਾਲਾ ਸਿੱਖ? ਜ਼ਿਆਦਾ ਨਹੀਂ। ਜਿਹੜਾ ਸੀ ਨਾ ਮੂਲਾ ਸਿੰਘ, ਹਾਂਜੀ ਉਹਦੇ ਦੋ ਪੁੱਤਰ ਸਨ। ਹਾਂਜੀ ਇੱਕ ਦੇ ਨਾਂ ਹਵੇਲੀ ਸੀ, ਹਾਂਜੀ। ਹਵੇਲ ਸਿੰਘ ਸਮਝ ਲਓ ਹਵੇਲੀ। ਅੱਛਾ ਹਵੇਲ ਸਿੰਘ। ਹਾਂ ਇੱਕ ਦੇ ਨਾਂ ਜੈਮਲ ਸਿੰਘ। ਜੈਮਲ ਸਿੰਘ। 7 ਮਰਬਿਆਂ ਦੇ ਮਾਲਕ ਸਨ। ਅੱਛਾ 7 ਮਰਬਿਆਂ ਦੇ। ਹਾਂਜੀ ਸਹੀ। ਇੱਕ ਸੀ ਗੰਡਾ ਸਿੰਘ। ਹੂੰ ਉਹਦੇ ਸਨ ਦੋ ਪੁੱਤਰ। ਹੂੰ ਇੱਕ ਦੇ ਨਾਂ ਵਧਾਇਆ ਸੀ, ਹਾਂਜੀ। ਇੱਕ ਦੇ ਨਾਂ ਕਰਤਾਰ ਸਿੰਘ ਸੀ। ਅੱਛਾ ਕਰਤਾਰ ਸਿੰਘ। 7 ਮਰਬਿਆਂ ਦਾ ਉਹ ਮਾਲਕ ਸੀ। ਅੱਛਾ ਹਾਂਜੀ ਸਹੀ ਹੋ ਗਿਆ। ਤੇ ਅੱਗੇ ਹੋਰ ਇੱਕ ਘਰ ਹੈ, ਮੈਨੂੰ ਚੇਤਾ ਕਰ ਲੈਣਗੇ। ਚਲੋ ਅੱਛਾ ਮੁਸਲਮਾਨਾਂ ਦੇ ਕਿੰਨੇ ਕੁ ਜ਼ਮੀਨ ਸੀ ਜ਼ਿਆਦਾ? ਸਭ ਨਾਲੋਂ ਜ਼ਿਆਦਾ ਕਿਹੜੇ ਚੌਧਰੀ ਦੀ ਸੀ ਜ਼ਮੀਨ? ਉਦੋਂ ਹਾਂਜੀ ਜੱਟਾਂ ਵਿੱਚੋਂ? ਥੋੜੀ ਥੋੜੀ ਕਿਸੇ ਦੀ 5 ਕਿੱਲੇ, ਕਿਸੇ 4 ਕਿੱਲੇ, ਕਿਸੇ 10 ਅੱਛਾ ਕਿੱਲੇ। ਮਾਲਕ ਜ਼ਿਆਦਾ ਸਿੱਖ ਹੀ ਸਨ? ਸਿੱਖ ਹੀ ਸਨ ਜ਼ਿਆਦਾ ਮਾਲਕ। ਸਹੀ ਹੋ ਗਿਆ। ਹਾਂ ਇੱਕ ਉਹ ਆ ਗਿਆ ਮੈਨੂੰ ਜਾਂ ਫਿਰ ਉਹਦੇ ਪੁੱਤਰ ਦਾ ਨਾਮ ਆਉਂਦਾ ਜੈਮਲ ਸਿੰਘ ਸੀ। ਅੱਛਾ ਉਹ ਉਸ ਵੇਲੇ ਪਟਵਾਰੀ ਤਹਿਸੀਲਦਾਰ ਸੀ। ਉੱਚੀ ਥੋੜਾ ਜਿਹਾ ਬੋਲੋ ਤੇ। ਉਹ ਤਹਿਸੀਲਦਾਰ ਸੀ ਉਸ ਵੇਲੇ। ਅੱਛਾ ਉਸ ਵੇਲੇ ਤਹਿਸੀਲਦਾਰ ਸੀ? ਉਸ ਵੇਲੇ ਉਹ ਤਹਿਸੀਲਦਾਰ ਸੀ। ਉਹਦਾ ਮੁੰਡਾ, ਅੱਛਾ ਉਹਦੇ ਪਿਓ ਦਾ ਨਾਮ ਮੈਨੂੰ ਆਉਂਦਾ ਸੀ, ਤੂੰ ਭੁੱਲ ਗਿਆ ਅੱਛਾ ਸੀ। ਅੱਛਾ ਅੱਛਾ। ਹਾਂਜੀ ਉਹਨਾਂ ਦੇ ਵੀ ਬਾਵਾ ਜ਼ਮੀਨ? ਉਹਨਾਂ ਦੀ 7 ਮਰਬੇ ਉਹਨਾਂ ਦੀ। ਅੱਛਾ ਉਹਨਾਂ ਦੇ ਵੀ 7 ਮਰਬੇ? ਇਹ ਤਰਾਏ ਘਰ ਜਿਹੜੇ ਨਾ ਹੂੰ ਇਹ 7 ਮਰਬਿਆਂ ਦੇ ਮਾਲਕ ਸਨ। 7 ਦੇ 21 ਮਰਬਿਆਂ ਦੇ ਮਾਲਕ ਇਸ ਪਿੰਡ ਵਿੱਚ। ਇਸ ਪਿੰਡ ਦੇ ਵਿੱਚ? ਹਾਂਜੀ ਤੇ ਸਾਡੇ ਵੱਡ ਵਡੇਰੇ ਇਹ ਗੱਲ ਆਂਦੇ ਸਨ ਹਾਂਜੀ ਕਿ ਝੱਬਰਾਂ ਵਿੱਚੋਂ ਅਸਾਂ ਆਪ ਲਿਆਂਦੇ ਸਨ। ਸਾਡਾ ਜਿਹੜਾ ਸਾਰਿਆਂ ਤੋਂ ਵੱਡਾ ਸੀ ਨਾ ਇਸ ਪਿੰਡ ਦਾ ਮਾਲਕ, ਹਾਂਜੀ ਉਹਦਾ ਨਾਮ ਸੀ ਨਾਸਰ। ਨਾਸਰ? ਹਾਂਜੀ ਅੱਛਾ ਮੁਸਲਮਾਨ ਸੀ? ਮੁਸਲਮਾਨ। ਹੂੰ ਉਹ ਆਂਦਾ ਕਿ ਸਾਡਾ ਦਾਣਾ ਫੱਕਾ ਜਾਂ ਉਰਾਂ ਪਰ ਰੌਣਕ ਮੋਣ ਕੋਈ ਨਹੀਂ ਸੀ ਤੇ ਉਹ ਵਡੇਰੇ ਗੱਲਾਂ ਕਰਦੇ ਹੁੰਦੇ ਸਨ। ਹੂੰ
ਤੇ ਅਸਾਂ ਫਿਰ ਇਹ ਉੱਥੋਂ ਇਹ ਲਿਆਂਦੇ ਸਨ ਝਬਰਾਂ ਤੋਂ। ਝੱਬਰਾਂ ਤੋਂ। ਅੱਛਾ। ਤੇ ਇਹ ਆਂਦੇ ਸਨ ਵੀ ਅਸਾਂ ਇੱਥੇ ਆ ਕੇ ਹੁਣ ਬਹਿ ਕੇ ਕੀ ਬਣਾਉਣਾ, ਦਾਣਾ ਫੱਕਾ ਲਿਆਉਂਦੇ ਲੂੰਦੇ ਸਨ। ਤੇ ਉਹਨਾਂ ਆਖਿਆ ਸਾਨੂੰ ਵੀ ਜ਼ਮੀਨ ਦਿਓ। ਅੱਛਾ। ਤੇ ਜ਼ਮੀਨਾਂ ਤੋਂ ਉਦੋਂ ਬੜੇ ਲੋਕ ਤੰਗ ਸਨ, ਮਾਮਲੇ ਤੋਂ, ਬੀਆਂ ਤੋਂ, ਹਰ ਚੀਜ਼ ਤੋਂ। ਉਹ ਵੀ ਕੋਈ ਸਾਤੇ ਨਾ ਹੁੰਦੇ ਸੀ, ਸਾਤੋਂ ਨੂੰ ਦੇਖੇ, ਸਾਤੋਂ ਨੂੰ ਦੇਖੇ। ਉਹਨਾਂ ਨੇ ਵੰਡੀਆਂ ਮੁਸਲਮਾਨਾਂ ਨੂੰ? ਉਹਨਾਂ ਮੁਸਲਮਾਨਾਂ ਵੰਡੀਆਂ ਸਿੱਖਾਂ ਨੂੰ। ਅਸਲ ਸਿੱਖ ਜਿਹੜੇ ਮਾਲਕ ਸਨ ਨਾ, ਉਹ ਜਿਹੜੇ ਤੁਹਾਨੂੰ ਦੱਸੇ ਨੇ, ਸ਼ੇਰ ਸਿੰਘ ਕੇ, ਹਾਂਜੀ, ਰੰਗਾ ਸਿੰਘ ਕੇ। ਨਹੀਂ ਉਹਨਾਂ ਦੇ 7-7 ਮਰਬੇ ਸੀ ਨਾ, ਹੂੰ, ਉਹਨਾਂ ਦੀ ਇੱਕ ਦੇ 5 ਮਰਬੇ ਸਨ, ਇੱਕ ਦੇ 3 ਮਰਬੇ ਸਨ। ਉਹ ਕਿਹਦੇ? ਰੰਗਾ ਸਿੰਘ ਜਿਹੜਾ ਸੀ ਉਹਨਾਂ ਦੇ 3 ਮਰਬੇ ਸਨ। ਅੱਛਾ। 3 ਭਰਾ ਸਨ, 3 ਮਰਬੇ ਦੀ। ਤੇ ਜਿਹੜੇ ਦੂਜੇ ਸਨ ਮਾਨ ਸਿੰਘ ਕੇ, ਉਹਨਾਂ ਦੀ 5 ਮਰਬੇ ਸੀ। ਉਹ 5-4 2 ਭਰਾ ਸਨ, ਤੇ ਸ਼ੇਰ ਸਿੰਘ ਤੇ ਉਹ ਰਲ ਮਿਲ ਕੇ ਉਹਨਾਂ ਦੇ 5 ਮਰਬੇ ਸੀ। ਸਹੀ। ਹਾਂ। ਨਹੀਂ, ਮੈਂ ਪੁੱਛ ਰਿਹਾ ਨਾ ਕਿ ਜੇ ਤੁਸੀਂ ਉਹਨਾਂ ਨੂੰ ਲਿਆ ਕੇ ਇੱਥੇ ਵਸਾਇਆ ਜਦੋਂ, ਹਾਂਜੀ, ਤੁਹਾਡੇ ਬਜ਼ੁਰਗਾਂ ਨੇ ਇਸ ਪਿੰਡ ਦੇ ਵਿੱਚ, ਹਾਂ। ਉਦੋਂ ਉਹਨਾਂ ਨੂੰ ਜ਼ਮੀਨ ਇੱਥੇ ਅਲਾਟ ਹੋਈ ਸੀ ਕਿ ਮੁਸਲਮਾਨਾਂ ਨੇ ਦਿੱਤੀ ਸੀ? ਨਹੀਂ, ਲਾਟ ਰੂਟ ਕੋਈ ਨਹੀਂ। ਜਿਵੇਂ ਦੀ ਮੈਂ ਤੈਨੂੰ ਗੱਲ ਸੁਣੀ, ਮੈਂ ਕਰਨਾ, ਮੈਂ ਕਿਹੜਾ ਵੇਖੀ ਉਹ ਗੱਲ। ਅੱਛਾ, ਪੁਰਾਣੀ ਵਕਤਾਂ ਦੀ ਗੱਲ ਹੈ ਜਦੋਂ? ਪੁਰਾਣਿਆਂ ਵਕਤਾਂ ਦੀ ਮੈਂ ਸੁਣੀ ਗੱਲ ਕੀ ਕਰਨਾ। ਦੱਸਦੇ ਸੀ ਬਜ਼ੁਰਗ? ਬਜ਼ੁਰਗ ਇਹ ਦੱਸਦੇ ਸਨ ਵੀ ਇਹਨਾਂ ਨੂੰ ਅਸਾਂ ਲਿਆਂਦਾ ਤੇ ਬੇਰੌਣਕੀ ਸੀ, ਅਸੀਂ ਇਕੱਲਾ ਘਰ ਸਾਂ। ਤੇ ਕੁਝ ਇਹ ਦੂਸਰਾ ਜੀ ਆ ਗਏ, ਕੁਝ ਹੋਰ ਅੱਗੇ ਸਿੱਖ ਸਨ ਬੈਠੇ। ਅੱਛਾ। ਇਹਨਾਂ ਰਲ ਮਿਲ ਕੇ ਤੇ ਅਸਾਂ ਰੌਣਕ ਬਣਾ ਲਈ ਇੱਥੇ ਪਿੰਡ ਦੀ। ਅੱਛਾ, ਪਿੰਡ ਬਣਾਇਆ। ਉਹ ਆਖਣ ਲੱਗੇ ਸਾਡੇ ਕੋਲ ਤਾਂ ਮਰਲਾ ਇੱਥੇ ਕੋਈ ਨਹੀਂ ਜਾ ਸਕਦਾ, ਅਗਰ ਤੁਸੀਂ ਵੀ ਲੈ ਲਓ ਜਿੰਨੀ ਕੁ ਲੈਣੀ ਜੀ। ਅੱਛਾ। ਉਹ 7 ਮਰਬੇ ਇੱਕ ਘਰ ਸਾਂਭ ਲਈ, 7 ਇੱਕ। ਅੱਛਾ, ਉਸ ਬੰਦੇ ਦੇ ਨਾਸਰ ਜਿਹੜਾ ਲਿਆਇਆ ਸੀ ਉਹਦੀ ਵਾਹਵਾ ਜ਼ਮੀਨ ਸੀ? ਸਾਰੇ ਪਿੰਡ ਦਾ ਮਾਲਕ ਸੀ ਉਹ। ਅੱਛਾ, ਸਾਰੇ ਪਿੰਡ ਦਾ ਮਾਲਕ ਸੀ। ਹਾਂ। ਉਹਨਾਂ ਦਾ ਟੱਬਰ ਬੈਠਾ ਹੋਣਾ ਇਸ ਪਿੰਡ ਦੇ ਵਿੱਚ? ਆ ਸਾਰੇ ਅਸੀਂ ਆ। ਅੱਛਾ, ਤੁਸੀਂ ਸਾਰੇ ਉਹਨਾਂ ਦੀ ਹਾਲਾਤ ਦਾ? ਹਾਂ, ਨਸਲ। ਸਹੀ ਹੋ ਗਿਆ। ਹਾਂ। ਅੱਛਾ ਜੀ ਬਜ਼ੁਰਗੋ, ਹੁਣ ਇਹ ਦੱਸੋ ਕਿ ਜਦੋਂ ਉਜਾੜੇ ਪਏ, ਹਾਂ, ਉਦੋਂ ਇਹ ਨਾਲ ਦੇ ਪਿੰਡ ਸਿੱਖਾਂ ਦੇ ਕਿਹੜੇ ਸਨ ਜ਼ਿਆਦਾ, ਜਿਨ੍ਹਾਂ ਵਿੱਚ ਸਿੱਖਾਂ ਦੇ ਗੜ੍ਹ ਸਨ? ਗੜ੍ਹ ਸਨ ਸਿੱਖਾਂ ਦੇ ਇੱਥੇ ਠੱਟੇ। ਹਾਂਜੀ, ਠੱਠਾ ਮਾਨਕ। ਹਾਂਜੀ, ਇੱਥੇ ਸਿੱਖ ਬਾਬਾ ਸਨ। ਸਹੀ। ਇੱਥੋਂ ਫਿਰ ਮਸੰਦੇ ਸਿੱਖ ਬਾਬਾ ਸਨ। ਹੂੰ। ਲੋਹਿਆਂ ਵਾਲੇ ਤੇ ਖਟਿਆਲੀ 'ਚ ਵੀ ਸਿੱਖ ਸਨ। ਮੁਸਲਮਾਨ ਜਿਹੜੇ ਸਨ ਉਹ ਜੱਟ ਜਿਹੜੇ ਸਨ ਉਹ ਹੈ ਸਨ ਕੋਈ ਨਾ। ਹਾਂਜੀ। ਤੇ ਮੈਂ ਤੋਂ ਕੰਮੀ ਭਰਾ ਜਿਹੜੇ ਸਨ ਉਹਨਾਂ ਦੇ ਕੰਮ ਹੀ ਕੰਮ ਕਰਦੇ ਸਨ। ਸਿੱਖਾਂ ਦੇ ਵਿਆਹ ਕੋੜ ਫਾਲੇ ਦਾ ਜਾਂ ਰੰਬੀ ਦਾ ਤੀਜਾ ਬਰਾਬਰ ਇਹ ਹੈ ਸਨ। ਅੱਛਾ। ਤੇ ਬਾਕੀ ਮਾਲਕ ਸਿੱਖਾਂ ਤੋਂ ਬਗੈਰ ਇਹਨਾਂ ਪਿੰਡਾਂ ਵਿੱਚ ਕੋਈ ਨਹੀਂ ਸੀ। ਖਟਿਆਲੀ 'ਚ ਲੋਹਿਆਂ ਵਾਲੇ ਕੁਝ ਮਸੰਦੇ 'ਚ ਇਹਨਾਂ 'ਚ ਮਾਲਕ ਜੱਟ ਮੁਸਲਮਾਨ ਕੋਈ ਨਹੀਂ ਸੀ ਹੈ ਕੋਈ? ਹਾਂ। ਅੱਛਾ ਜੀ ਬਜ਼ੁਰਗੋ, ਇਹ ਦੱਸੋ ਇੱਥੇ ਉਦੋਂ ਨਹਿਰ ਹੈ ਜਿਹੜੀ ਤੁਹਾਡੇ ਪਿੱਛੇ ਵਗਦੀ ਪਈ ਹੈ, ਹਾਂ, ਇਹ ਕਿਦੋਂ ਦੀ ਨਿਕਲੀ ਹੈ? ਮੇਰੀ ਤੇ ਸੋਝੀ ਸੰਭਾਲ ਤੋਂ 47 ਤੋਂ ਪਹਿਲੇ ਦੀ ਹੈ? ਪਹਿਲੇ। ਅੱਛਾ, ਉਦੋਂ ਵੀ ਤੁਹਾਡੇ ਪਿੰਡ ਨੂੰ ਨਹਿਰ ਦਾ ਹੀ ਪਾਣੀ ਲੱਗਦਾ ਸੀ? ਨਹਿਰ ਦੇ ਪਾਣੀ ਲੱਗ ਜਾਂਦਾ। ਆਪਣੀ ਅੱਖੀਂ ਇਹਦੇ ਵਿੱਚ ਮੁਰਦੇ ਰੁੜਦੇ ਵੇਖੇ। ਅੱਛਾ, ਉਹ ਵੀ ਅਸੀਂ ਤੁਹਾਨੂੰ ਪੁੱਛਦੇ ਹਾਂ। ਹਾਂ। ਤੇ ਇਹ ਪਿੰਡ ਨੂੰ ਸਾਰੀ ਨੂੰ ਨਹਿਰ ਦਾ ਹੀ ਪਾਣੀ ਲੱਗਦਾ ਸੀ ਕਿ ਟਿਊਬਵੈਲ ਜਾਂ ਖੂਹ ਵੀ ਹੈ ਸੀ? ਨਾ, ਖੂਹ ਹੈ ਸਨ ਪਿੰਡ ਦੇ ਵਿੱਚ? ਹਾਂਜੀ। ਕੋਈ ਨਾਂ ਚੇਤਾ ਡੇਰਿਆਂ ਦਾ ਜਿਹੜਾ ਸਿੱਖਾਂ ਦੀ ਕਿਹੜੀ ਸਾਈਡ ਤੇ ਪੈਲੀਆਂ ਸੀ? ਹਾਂ, ਕਿਹੜੀ ਸਾਈਡ ਤੇ ਦੱਸੋ? ਪਹਾੜ ਪਾਸੇ ਹਲ ਰੰਗਾ ਸਿੰਘ ਦਾ ਖੂਹ ਹੈ। ਅੱਛਾ। ਹੁਣ ਉੱਥੇ ਚੰਗੜੇ ਸਿਰ ਬੈਠੇ ਨੇ, ਗੁੱਜਰ ਬੈਠੇ ਨੇ। ਸਹੀ। ਉਹ ਖੂਹ ਚੱਲਦਾ ਵੇਖਿਆ। ਹੂੰ। ਉਹ ਤੋਂ ਚੜ੍ਹਦੇ ਪਾਸੇ ਕਰਤਾਰ ਸਿੰਘ ਦਾ ਖੂਹ ਸੀ, ਉਹ ਚੱਲਦਾ ਵੇਖਿਆ। ਅੱਛਾ। ਤੇ ਪਿੰਡੋਂ ਚੜ੍ਹਦੇ ਦੀ ਤੇ ਦੱਖਣ ਪਹਾੜ ਦੀ ਗੋਠੇ 'ਚ ਨਵਾਂ ਖੂਹ ਉਹਨੂੰ ਆਉਂਦੇ ਸਨ, ਉਹ ਵੀ ਸਿੱਖਾਂ ਦਾ ਸੀ। ਅੱਛਾ। ਚੱਲਦਾ ਨਹੀਂ ਵੇਖਿਆ, ਉਹ ਨਹੀਂ ਖੜਾ ਵੇਖਿਆ। ਸਹੀ ਹੋ ਗਿਆ। ਹਾਂਜੀ। ਇੱਥੇ ਮਲਕਾਂ ਦਾ ਖੂਹ ਸੀ ਇਹ ਗੁੱਠ ਦੇ ਉੱਤੇ। ਹਾਂਜੀ। ਉਹ ਚੱਲਦਾ ਨਹੀਂ ਵੇਖਿਆ, ਤੂੰ ਨਹੀਂ ਵੇਖਿਆ। ਅੱਛਾ, ਉਹ ਵੇਖਿਆ। ਇੱਕ ਪਿੰਡ ਦੇ ਵਿੱਚ ਮਸਜਿਦ ਦੇ ਕੋਲ ਖੂਹ ਸੀ, ਉੱਥੇ ਹੁਣ ਜੱਟ ਆਬਾਦ ਨੇ। ਅੱਛਾ। ਉਹ ਖੂਹ ਚੱਲਦਾ ਨਹੀਂ ਵੇਖਿਆ, ਉਂਝ ਖੂਹ ਵੇਖਿਆ। ਅੱਛਾ, ਉਂਝ ਖੂਹ ਹੈ ਸੀ? ਹੈ ਸੀ। ਸਹੀ ਹੋ ਗਿਆ। ਹਾਂ। ਤੇ ਜ਼ਮੀਨ ਜਿਹੜੀ ਹੈ ਨਹਿਰ ਹੈ, ਇਹ ਸਾਡੇ ਤੇ ਸੰਭਾਲ ਤੋਂ ਪਹਿਲਾਂ ਕਿਹੜੀ ਆਈ ਹੈ, ਪਤਾ ਨਹੀਂ ਕਦੋਂ ਦੀ ਆਈ ਹੈ, ਕਦੋਂ ਦੀ। ਹਾਂ ਜੀ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਇਹ ਦੱਸੋ ਮੇਲਾ ਸ਼ੇਲਾ ਪਿੰਡ ਦੇ ਵਿੱਚ ਲੱਗਦਾ ਸੀ? ਲੱਗਦਾ। ਕੀ ਨਾਂ ਸੀ ਮੇਲਾ ਜਿੱਥੇ ਲੱਗਦਾ ਸੀ? ਬਾਬਾ ਰੋਡੀ ਸ਼ਾਹ ਸੈਯਦ ਪਾਕ। ਅੱਛਾ, ਉਦੋਂ ਤੁਸੀਂ ਸਿੱਖ ਜਦੋਂ ਮੁਸਲਮਾਨ ਇਕੱਠੇ ਰਹਿੰਦੇ ਸੀ, ਹਾਂਜੀ, ਉਦੋਂ ਵੀ ਇਹ ਮਨਾਉਂਦੇ ਸੀ ਮੇਲਾ ਪੂਰਾ? ਆ ਜਾਂਦੇ ਹੁੰਦੇ ਸੀ? ਜਾਂਦੇ, ਸਿੱਖ ਵੀ ਆਉਂਦੇ ਸੀ, ਅਸੀਂ ਵੀ ਆਉਂਦੇ ਸੀ। ਇੱਥੇ ਮੇਲਾ ਲੱਗਦਾ ਸੀ, ਇੱਥੇ ਕਰਕੇ ਦਰਬਾਰ। ਅੱਛਾ, ਦਰਬਾਰ ਮੇਲਾ। ਤੇ ਹੁਣ ਵੀ ਲੱਗਦਾ ਮੇਲਾ? ਹੁਣ ਵੀ ਲੱਗਦਾ ਮੇਲਾ। ਕਿਹੜੀ ਤਰੀਕ ਨੂੰ ਮੇਲਾ ਲੱਗਦਾ ਹੈ? 27 ਜੇਠ। 27 ਜੇਠ ਨੂੰ? ਹਾਂਜੀ। 27 28। ਹਾਂ। ਸਹੀ ਹੋ ਗਿਆ। ਤੇ ਵਿਆਹ ਸ਼ਾਦੀਆਂ ਵੇਖੀਆਂ ਆਪਣੀ ਹੋਸ਼ ਦੇ ਵਿੱਚ ਸਿੱਖਾਂ ਦੀ? ਆਹੋ।
ਕੀ ਲੱਭਦਾ ਹੁੰਦਾ ਸੀ ਉਦੋਂ ਖਾਣ ਨੂੰ? ਖਾਣ ਨੂੰ ਉਹ ਰੋਟੀ ਪਕਾਉਂਦੇ ਸਨ ਨਹੀਂ ਸਨ ਸਿੱਖ, ਹਾਂਜੀ। ਉਹ ਕੱਚੀ ਰੋਟੀ ਦਿੰਦੇ ਸਨ ਮੁਸਲਮਾਨਾਂ ਨੂੰ। ਅੱਛਾ, ਮੁਸਲਮਾਨਾਂ ਨੂੰ। ਆ ਤੇ ਜਿਹਦੇ ਜੀ ਨੇ 10 ਜੀ ਨੇ ਉਹਨੂੰ ਕੋਈ ਹਲਵਾ ਗੋਸ਼ੇ ਦੇ ਭਾਰੂ ਦੇ ਛੜਿਆ, ਜਾਂ ਉਹਨੂੰ ਚੌਲ ਦੇ ਛੜੇ, ਸਹੀ, ਜਾਂ ਉਹਨੂੰ ਆਪਣਾ ਕੜਾਹ ਵਾਸਤੇ ਕੜਾਹ ਬਣਾਉਣਾ ਹੋਇਆ ਤੇ ਗੁੜ ਛੁੜ ਦੇ ਛੜਿਆ, ਤੇ ਉਹ ਘਰ ਪਕਾ ਕੇ ਖਾਂਦੇ ਸਨ। ਅੱਛਾ ਅੱਛਾ। ਇਹ ਉਹਨਾਂ ਨੂੰ ਦੇ ਛੱਡਦੇ ਸਨ। ਤੇ ਜਦੋਂ ਤੁਹਾਡਾ ਵਿਆਹ ਹੁੰਦਾ ਸੀ ਮੁਸਲਮਾਨਾਂ ਦਾ, ਹਾਂਜੀ, ਉਦੋਂ ਤੁਸੀਂ ਵੀ ਸੁੱਕੀ ਰੋਟੀ ਦਿੰਦੇ ਸੀ? ਆਹ ਸੁੱਕੀ ਰੋਟੀ। ਸਹੀ ਹੋ ਗਿਆ। ਆਪਸ 'ਚ ਪਿਆਰ ਮੁਹੱਬਤ ਹੈ ਸੀ? ਪਿਆਰ ਬੜਾ ਸਨ। ਉਹ ਦੂਜੇ ਸੁਰ ਸਲੂਕ ਨਾਲ ਵਸਦੇ ਸਨ। ਲੜਾਈਆਂ ਪੜਾਈਆਂ ਫਿਰ ਪਿੰਡਾਂ ਵਿੱਚ ਹੋ ਹੀ ਜਾਂਦੀ ਮਾੜੀ ਮੋਟੀ, ਕੋਈ ਕਿਸੇ ਨਾਲ ਰੰਜਿਆ ਜੀ ਹੋ ਜਾਂਦਾ। ਕੋਈ ਵੱਡੀ ਲੜਾਈ ਤੇ ਨਹੀਂ? ਵੱਡੀ ਲੜਾਈ ਕੋਈ ਨਹੀਂ, ਐਸੀ ਲੜਾਈ ਕੋਈ ਨਹੀਂ। ਅੱਛਾ, ਹੁਣ ਆ ਜਾਂਦੇ ਆਪਾਂ ਉਸ ਟਾਈਮ ਦੇ ਉੱਤੇ ਕਿ ਜਦੋਂ 47 ਦੀ ਵੰਡ ਹੋਣੀ ਸੀ, ਇਹਨਾਂ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਇਹ ਪਿੰਡ ਛੱਡ ਦੇਣਾ, ਹਿੰਦੁਸਤਾਨ ਤੇ ਪਾਕਿਸਤਾਨ ਲੈਦਾ ਹੋ ਗਿਆ? ਹਾਂ, ਉਹ ਪਤਾ ਇਦਾਂ ਲੱਗਾ ਸੀ। ਹਾਂਜੀ। ਇੱਥੇ ਇੱਕ ਨਾ ਸਿਆਲਕੋਟ ਵੱਲੋਂ ਆਇਆ ਸੀ ਦਰਵੇਸ਼ ਸਮਝ ਲਓ, ਫਕੀਰ ਸਮਝ ਲਓ। ਅੱਛਾ। ਉਹ ਇੱਥੇ ਇਹਨਾਂ ਗਲੀਆਂ ਦੇ ਵਿੱਚ ਬਾਜ਼ਾਰਾਂ ਨਾਲ ਤੇ ਫਿਰਦਾ ਸੀ। ਹਾਂਜੀ। ਉਹ ਆਂਦਾ ਸਿੱਖੀ ਜਜ਼ਮ ਨੂੰ ਟੋੜ ਛੜੀ, ਸਿੱਖੀ ਜਜ਼ਮ ਨੂੰ ਟੋੜ ਛੜੀ, ਟੋੜ ਛੜੀ ਹੈ। ਹਾਂ। ਤੇ ਉਹ ਸਿੱਖ ਜਿਹੜੇ ਸਨ ਹੁੰਦੇ ਸਨ, ਇਹ ਕੀ ਬਕਵਾਸ ਕਰਦਾ, ਅੱਛਾ, ਇਹ ਕੀ ਆਂਦਾ ਰਹਿੰਦਾ। ਉਦੋਂ ਮਗਰੋਂ ਥੋੜਾ ਚਿਰ ਹੀ ਹੋਇਆ ਤੇ ਰੌਲੇ ਪੈ ਗਏ। ਪਹਿਲਾਂ ਤਾਂ ਸਿੱਖ ਜਿਹੜੇ ਨੇ ਉੱਤਰ ਟੁਰ ਜਾਣ ਤੇ ਮੁਸਲਮਾਨ ਜਿਹੜੇ ਨੇ ਉੱਤਰ ਦੇ ਇੱਧਰ ਆ ਜਾਣ। ਇਹ ਫਿਰ ਇੱਥੋਂ ਸ਼ੁਰੂ ਨਾ ਜਾਣ ਜੂਣ ਲੱਗ ਪਏ। ਤੇ ਫਿਰ ਜਿਹੜੇ ਲੋਕ ਸਨ ਹੌਲਿਆਂ ਦਿਨਾਂ ਦੇ ਜਾਂ ਮਾੜੇ, ਉਹ ਫਿਰ ਉਹਨਾਂ ਨੂੰ ਮਾਰ ਕੁੱਟ ਕੇ ਨਾ ਖੂਨ ਖਾਣ ਲੱਗ ਪਏ। ਤੁਹਾਡੇ ਪਿੰਡ ਹਮਲਾ ਹੋਇਆ ਸੀ? ਸਾਡੇ ਪਿੰਡ ਨਹੀਂ ਸੀ ਹੋਇਆ, ਇੱਥੇ ਪਿੱਛੇ ਹੋਇਆ ਸੀ ਸ਼ੇਰੇ ਕੋਟ ਦੇ ਕੋਲ ਗਰਗੁਰਾਂ। ਅੱਛਾ, ਉੱਥੇ ਤਾਂ ਕਾਫੀ ਹੋਇਆ ਸੀ ਨਾ? ਹਾਂ। ਨਹੀਂ, ਇਹ ਇੱਥੋਂ ਦੇ ਜਿਹੜੇ ਸਿੱਖ ਸੀ ਇਹ ਬੜੇ ਅਮਨ ਚੈਨ ਨਾਲ ਟੁਰ ਗਏ। ਇਹ ਕਿੱਦਾਂ ਇਹਨਾਂ ਨੂੰ ਤੁਸੀਂ ਛੱਡ ਕੇ ਕਿੱਥੇ ਆਏ? ਆ ਕੀ ਫਰੂਕਾਬਾਦ ਚੂੜਕਾਣੇ ਸਮਝ ਲਓ, ਉਦੋਂ ਚੂੜਕਾਣੇ ਉਹਨੂੰ ਆਉਂਦੇ ਸਨ। ਉੱਥੇ ਛੱਡ ਗਿਆ ਸੱਚਾ ਸੌਦਾ। ਨਹੀਂ, ਉਹਨਾਂ ਨੇ ਰਾਤੋਂ ਰਾਤ ਪਲੈਨਿੰਗ ਬਣਾਈ ਜਾਣ ਦੀ ਜਾਂ ਦੂਸਰਾ ਕਿੱਦਾਂ ਉਹ ਇੱਥੋਂ ਉੱਠੇ? ਨਾ ਦਿਨੇ ਦਿਨੇ ਗਏ ਸਨ। ਉਹ ਆਪਣਾ ਮਾਲ ਡੰਗਰ ਜਿਹੜਾ ਸੀ ਉਹ ਛੱਡ ਗਏ ਇੱਥੇ ਹੀ, ਤੇ ਬਾਕੀ ਜਿਹੜਾ ਸੀ ਨਗਦੀ ਮਾਲ ਸਮਝ ਲਓ, ਹਾਂਜੀ, ਉਹ ਆਪਣਾ ਉਹ ਲੈ ਗਏ ਸਨ। ਤੇ ਕਿਸੇ ਜੱਟ ਉਹਨਾਂ ਕੋਲ ਖੁੱਤਾ ਨਹੀਂ, ਪੁੱਛਿਆ ਨਹੀਂ, ਉਹ ਆਪਣੇ ਲੈ ਗਏ। ਨੁਕਸਾਨ ਤਾਂ ਨਹੀਂ ਪਹੁੰਚਾਇਆ? ਨਾ ਨੁਕਸਾਨ ਨਾ ਇਹਨਾਂ ਪਹੁੰਚਾਇਆ ਤੇ ਨਾ ਉਹਨਾਂ ਇਹਨਾਂ ਨੂੰ ਪਹੁੰਚਾਇਆ। ਸਹੀ ਹੋ ਗਿਆ, ਆਰਾਮ ਨਾਲ ਗਏ ਨੇ। ਹਾਂ। ਤੇ ਜਿਹੜਾ ਉਹਨਾਂ ਦਾ ਦੂਸਰਾ ਘਰ-ਬਾਰ ਛੱਡ ਕੇ ਗਏ, ਹਾਂਜੀ, ਉਹਦੇ ਵਿੱਚ ਸਮਾਨ ਵੀ ਉਂਝ ਛੱਡ ਗਏ, ਹਾਂ, ਬਾਕੀ ਦਾ ਵੀ ਛੱਡ ਗਏ, ਉਹ ਕਿੱਧਰ ਗਈਆਂ ਉਹਦੇ ਬਾਰੇ ਪਤਾ? ਉਹ ਸਮਾਨ ਜਿਹੜਾ ਸੀ ਨਾ, ਉਹ ਕੋਈ ਤੂੰ ਲੈ ਗਿਆ, ਕੁਝ ਆ ਲੈ ਗਿਆ, ਕੁਝ ਉਹ ਲੈ ਗਿਆ, ਕੋਈ ਮੈਂ ਲੈ ਗਿਆ, ਕੋਈ ਆਲੇ ਦੁਆਲੇ ਪਿੰਡਾਂ ਦੇ ਆ ਕੇ ਲੁਟੇਰੇ ਆਉਂਦੇ ਰਹੇ ਨੇ? ਹਾਂਜੀ, ਆਉਂਦੇ ਰਹੇ ਜੀ। ਫਿਰ ਦੂਜੀ ਇਹ ਵੀ ਜਿਹੜਾ ਸਮਾਨ ਜੱਟਾਂ ਦੇ ਹੱਥ ਆਇਆ ਹੈ ਨਾ, ਹਾਂਜੀ, ਜਾਂ ਸਾਡੇ ਪਿੰਡ ਜਿਹੜੇ ਕੰਮੀ ਸਨ ਜਾਂ ਉਰਾਂ ਬੈਠੇ, ਉਹ ਇੱਕ ਥਾਂ ਤੇ ਇਕੱਠਾ ਕਰ ਲਿਆ ਸੀ ਇਹਨਾਂ। ਇਕੱਠਾ ਕਰ ਲਿਆ ਸੀ? ਹਾਂ, ਇਕੱਠਾ ਕਰਕੇ ਫਿਰ ਜਿਹੜੇ ਆਏ ਸਨ ਇੱਕ ਗੁੱਜਰ ਮਾਜਰ, ਉਹ ਫਿਰ ਸਾਰਿਆਂ ਨੂੰ ਉਹਨਾਂ ਨੇ ਕਿਸੇ ਨੂੰ 2 ਮੰਜੀਆਂ, ਕਿਸੇ ਨੂੰ 2 ਬਿਸਤਰੇ, ਕਿਸੇ ਨੂੰ 4 ਭਾਂਡੇ, ਕਿਸੇ ਨੂੰ ਇਸ ਤਰ੍ਹਾਂ ਕਰਕੇ ਵੰਡ ਕੇ ਦਿੱਤਾ ਸਾਨੂੰ ਆਪਣੇ ਹੱਥਾਂ ਨਾਲ। ਮਿਲੋ ਵੀ ਤੁਸੀਂ ਇਹਨਾਂ ਘਰਾਂ 'ਚ ਬਹਿ ਜਾਓ ਸਿੱਖਾਂ ਦੇ 'ਚ ਤੇ ਆਪਣਾ ਕਮਾਓ ਤੇ ਖਾਓ। ਆ ਗਿਆ ਨਾ। ਸਹੀ ਹੋ ਗਿਆ। ਉਧਰੋਂ ਕਦੀ ਹੁਣ ਵਾਪਸ ਬੰਦਾ ਆਇਆ ਇਸ ਪਿੰਡ ਦਾ ਜਿਹੜਾ ਕੋਈ ਗਿਆ ਹੋਵੇ? ਆਹੋ, ਆਏ ਸਨ। ਕੌਣ ਆਇਆ ਸੀ? ਸ਼ੇਰ ਸਿੰਘ ਆਇਆ ਸੀ, ਮਾਨ ਸਿੰਘ ਆਇਆ ਸੀ, ਇਹ 2 ਆਏ। ਕਿੰਨੇ ਕੁ ਸਾਲਾਂ ਬਾਅਦ ਆਏ ਸਨ ਜਦੋਂ ਇੱਥੋਂ 47? ਕਰਤਾਰ ਸਿੰਘ ਆਇਆ ਸੀ। ਉਹ ਉਦੋਂ ਮੇਰਾ ਖਿਆਲ ਹੈ ਕੋਈ 10-12 ਸਾਲਾਂ ਬਾਅਦ ਆਏ ਸਨ। ਉਹਨਾਂ ਨੇ ਕੀ ਦੱਸਿਆ ਕਿ ਅਸੀਂ ਸਹੀ ਸਲਾਮਤ ਪਹੁੰਚ ਗਏ ਸਾਰਾ ਪਿੰਡ ਕੇ? ਉਹਨਾਂ ਆਖਿਆ ਵੀ ਕਿਸੇ ਨੂੰ ਜ਼ਮੀਨ ਪੈ ਗਈ ਹੈ, ਕਿਸੇ ਨੂੰ ਅਜੇ ਨਹੀਂ ਪਈ, ਕੱਚੀਆਂ ਲਾਟਾਂ ਹੋਈਆਂ ਨੇ। ਐਸੇ ਤਰ੍ਹਾਂ ਅਸੀਂ ਆਪਣਾ ਨਾਲ ਗੁਜ਼ਾਰਾ ਕਰਨੇ। ਪਾਣੀਪਤ ਕਰਨਾਲ ਉਸ ਦੱਸਿਆ ਸੀ। ਅੱਛਾ, ਕਰਨਾਲ 'ਚ ਬੈਠੇ ਨੇ? ਹਾਂਜੀ। ਨਹੀਂ, ਉਹਨਾਂ ਦੇ ਕੋਈ ਮਰੇ ਮੁਰੇ ਤੇ ਨਹੀਂ ਰਸਤੇ ਦੇ ਵਿੱਚ? ਉਹਨਾਂ ਨੇ ਦੱਸਿਆ ਕਿ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਹਨਾਂ ਦਾ? ਆਂਦੇ ਸਨ ਨਹੀਂ, ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਸਹੀ ਸਲਾਮਤ। ਆਪਣੀ ਆਈ ਨਾ ਜੋ ਮਰ ਗਿਆ ਤੇ ਮਰ ਗਿਆ, ਉਹਨੂੰ ਮਾਰਿਆ ਕਿਸੇ ਨੇ, ਤੇਰੀ ਸਹੀ ਸਲਾਮਤ ਉੱਪਰ ਗਏ। ਹਾਂ, ਸਹੀ ਸਲਾਮਤ ਉੱਪਰ ਗਏ। ਇਹ ਕੋਈ ਪਤਾ ਆਲੇ ਦੁਆਲੇ ਛੰਨੀਆਂ ਦਾ ਵੀ ਕੋਈ ਹੈ ਸੀ ਇੱਥੇ ਦੂਸਰਾ ਜਿਹੜਾ ਕੋਈ ਚੌਧਰੀ ਸੀ ਜਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਸਿੱਖ ਕਿਹੜਾ? ਸਿੱਖ? ਹਾਂਜੀ। ਸਿੱਖ ਤੇ ਤੁਹਾਨੂੰ ਦੱਸਿਆ ਵੀ ਸਾਰੇ ਚੌਧਰੀ ਸਨ। ਨਹੀਂ, ਚੌਧਰੀ ਤਾਂ ਹੈ ਸਨ, ਕੋਈ ਦੂਸਰਾ ਜਿਹੜਾ ਹੁੰਦਾ ਨਾ ਕੋਈ ਭਾਰਾ ਬੰਦਾ ਜਿਹੜਾ ਜ਼ਿਆਦਾ ਜੈਲਦਾਰ ਜਿਵੇਂ? ਲੱਖਾ ਸਿੰਘ ਨਹੀਂ, ਜੈਲਦਾਰ ਨਹੀਂ। ਲੱਖਾ ਸਿੰਘ, ਤੱਖਾ ਸਿੰਘ ਇੱਥੇ ਉਹ 18 ਮਰਬੇ ਦੇ ਮਾਰੇ ਸਨ ਦੋਵੇਂ। ਉਹ ਕਿਹੜੇ ਪਿੰਡ ਦੇ ਸਨ? ਠੱਟੇ ਦੇ। ਠੱਟੇ ਮਾਨਕ ਦੇ? ਹਾਂਜੀ। ਸਹੀ ਹੋ ਗਿਆ।
ਤੁਹਾਡੀ ਉਮਰ ਦੇ ਜਦੋਂ ਬੱਚੇ ਸਨ ਹਾਂਜੀ ਤੁਸੀਂ ਉਹਨਾਂ ਨਾਲ ਖੇਡਦੇ ਰਹੇ ਹੋ ਸਿੱਖਾਂ ਦੇ ਬੱਚਿਆਂ ਨਾਲ? ਆਹੋ ਖੇਡਦੇ ਰਹੇ ਹਾਂ ਕਿਸੇ ਦਾ ਨਾਂ ਚੇਤਾ ਆਹ ਆਪਣੇ ਹਾਣੀਆਂ ਦੇ? ਹਾਂ ਦੱਸੋ। ਪਾਲੀ ਕਿਹਦਾ ਮੁੰਡਾ ਸੀ ਇਹ? ਹਵੇਲੀ ਦਾ ਹਾਂਜੀ ਹਵੇਲ ਸਿੰਘ ਦਾ ਵੇਲ ਸਿੰਘ ਦਾ। ਹਾਂ ਅੱਛਾ ਹੋਰ? ਜੈਮਲ ਦਾ ਪੁੱਤਰ ਸੀ ਤੇ ਉਹਦੇ ਨਾਲ ਸੀ ਕਪੂਰਾ, ਅੱਛਾ ਉਹ ਵੀ ਸਾਡੇ ਨਾਲ ਖੇਡਦਾ ਰਿਹਾ। ਸੁਨਿਆਰਿਆਂ ਦੇ ਬੱਚੇ ਸਨ ਜਿਹੜੇ ਸੁਨਿਆਰਿਆਂ ਦਾ ਕੰਮ ਕਰਦੇ ਨੇ, ਅੱਛਾ ਉਹਨਾਂ ਦੇ ਬੱਚੇ ਉਹ ਸੁਨਿਆਰੇ ਸਾਡੇ ਮਹੱਲੇ 'ਚ ਸਨ, ਸਿੱਖਾਂ ਦੇ 'ਚ ਨਹੀਂ ਸਨ। ਉਹਨਾਂ ਦੇ ਬੱਚੇ ਸਾਡੇ ਨਾਲ ਖੇਡਦੇ ਖੂਡਦੇ ਰਹੇ ਨੇ। ਹੁਣ ਨਾਂ ਭੁੱਲ ਗਿਆ ਇਹਨੂੰ। ਕਿਹੜੀਆਂ ਖੇਡਾਂ ਹੁੰਦੀਆਂ ਸੀ ਉਦੋਂ? ਖੇਡ ਆ ਲਵੇ ਅਸੀਂ ਮੀਡੀ ਖੇਡੀਏ ਵੀ ਚਲੋ ਬਈ ਇੱਕ ਦੂਜੇ ਨੂੰ ਲਵੇ ਲੁੱਕ ਲੱਗ ਜਾਓ ਵੀ ਦੂਜਾ ਮਗਰ ਭੱਜ ਭੁੱਜ ਜਾਣਾ ਵੀ ਇੱਕ ਦੂਜੇ ਲੱਭੋ ਬਈ ਉਹਨੂੰ ਕਿੱਥੇ ਲੱਭੋ। ਆਹ ਮੀਡੀ ਸਾਡੀ ਆਹ ਖੇਡ, ਹੋਰ ਖੇਡ ਕਾਹਦੀ ਖੇਡ। ਕਦੀ ਯਾਦ ਆਏ ਉਹ ਲੋਕ? ਆਉਂਦੇ ਹੀ ਰਹਿੰਦੇ ਨੇ ਕਿ ਇਹ ਕਿਹੜੀ ਗੱਲ ਹੈ। ਤੁਹਾਡੇ ਯਾਰ ਜਿਹੜੇ ਸਨ ਨਾਲ ਖੇਡਦੇ ਸਨ? ਹਾਂ ਆਉਂਦੇ ਰਹਿੰਦੇ ਨੇ। ਹੁਣ ਅਗਰ ਕੋਈ ਸੁਣਦਾ ਹੋਵੇ ਰਾਬਤਾ ਕਰੇ ਤੁਹਾਡੇ ਨਾਲ, ਗੱਲਬਾਤ ਕਰੋਗੇ ਉਹਨਾਂ ਨਾਲ? ਆਹੋ ਕਰਨ ਧਿਆਨ ਹੋਵੇ ਤਾਂ ਹੀ। ਜਿਨ੍ਹਾਂ ਦੇ ਨਾਂ ਲੈਣਾ ਕਰ ਉਹਨਾਂ ਵਿੱਚੋਂ ਕੋਈ ਹੋਇਆ? ਆਵਾਜ਼ ਦੀ ਧਿਆਨ ਹੋਵੇ ਤਾਂ ਹੀ ਇਹਨਾਂ। ਹੂੰ ਹਾਂ ਗੱਲ ਤੇ ਇਹ ਆਵਾਜ਼ ਦੀ ਧਿਆਨ ਹੋਵੇ। ਸਹੀ ਹੋ ਗਿਆ। ਇੱਥੇ ਸਰਕਾਣਾ ਵਾਲੇ ਦੇ ਸੁੰਦਰ ਸਿੰਘ ਜੀ, ਉਹਦੇ ਨੇ ਸਾਡੇ ਮੇਰੇ ਪਿਓ ਦਾ ਕੋਈ ਪੀਰ ਪਿਆਰੇ ਸੀ ਸਲਾਮ। ਉਹਦਾ ਮੁੰਡਾ ਉਦੋਂ ਜਿਹੜਾ ਸੀ ਨਾ ਉਹਦੇ ਨਾਂ ਸੀ ਜੀਤਾ ਸਿੰਘ। ਅੱਛਾ ਉਹ ਜੇਲ੍ਹ ਹੀ ਸੀ। ਇਹ ਲੋਕ ਟੁੱਟਰ ਗਏ ਸਨ। ਉਹਦੀ ਫਿਰ ਮੇਰੇ ਪਿਓ ਜ਼ਮਾਨਤ ਕਰਾ ਕੇ ਤੇ ਲਿਆਇਆ ਸੀ ਇੱਥੇ ਤੇ ਇੱਥੋਂ ਫਿਰ ਉਹਨੂੰ ਉੱਥੇ ਛੱਡ ਕੇ ਆਇਆ ਸੀ ਕੈਂਪ 'ਚ। ਅੱਛਾ ਸਹੀ ਹੈ। ਫਰੂਕਾਬਾਦ। ਹੁਣ ਹਾਂ ਮੈਂ ਦੱਸਿਆ ਤੇ ਉਹਦੇ ਵਾਲੇ ਦਾ ਨਾਂ ਸੁੰਦਰ ਸਿੰਘ, ਮੇਰੇ ਦਾ ਮੁਰਾਦ। ਸਹੀ ਹੋ ਗਿਆ। ਹੋਰ ਕੋਈ ਗੱਲਬਾਤ ਯਾਦ ਆ ਪਿੰਡ ਦੀ, ਕੋਈ ਮਸ਼ਹੂਰ ਵਾਕਿਆ ਹੋਇਆ ਹੋਵੇ ਉਹਦਾ? ਨਹੀਂ ਹੋਰ ਕਦੇ ਉਹ ਲੜਾਈਆਂ ਪੜਾਈਆਂ ਹੁੰਦੀਆਂ ਨੇ ਮਾੜੀ ਚੰਗੀ, ਤੇ ਜਾਂ ਉਹਦੇ ਸਿੱਖ ਰਲ ਮਿਲ ਕੇ ਨਾ ਰੱਸਾ ਖਿੱਚਦੇ ਸਨ। ਰੱਸਾ ਖਿੱਚਦੇ ਸਨ? ਆ ਇੱਥੇ ਨਾੜ ਦੀ ਪਰੜੀ ਦੇ ਉੱਤੇ ਸਿੱਖ ਵੀ ਤੇ ਮੁਸਲਮਾਨ ਵੀ। ਅੱਛਾ ਵਾਹ ਬੰਦੇ ਜਣੇ ਸਨ, ਅਸੀਂ ਛੋਟੇ ਛੋਟੇ ਬਾਲ ਹੀ ਸਾਂ। ਕੋਈ ਮਸ਼ਹੂਰ ਬੰਦੇ ਦਾ ਨਾਂ ਲਵੋ ਹਾਂ। ਕਿਹੜਾ ਸੀ ਜਿਹੜਾ ਰੱਸਾ ਜ਼ਿਆਦਾ ਖਿੱਚਦਾ ਸੀ? ਮਸ਼ਹੂਰ ਸਾਡੇ ਵਿੱਚੋਂ ਮੁਸਲਮਾਨਾਂ ਵਿੱਚੋਂ ਤੇ ਸੀ। ਮੁਸਲਮਾਨਾਂ ਚ ਵੀ ਦੱਸੋ ਤੇ ਉਹਨਾਂ ਚ ਵੀ ਦੱਸੋ। ਮੁਸਲਮਾਨਾਂ ਵਿੱਚੋਂ ਸੀ ਇੱਕ ਮੇਰਾ ਭਰਾ ਸੀ, ਰਸੂਲਾ ਨਾਂ ਸੀ ਉਹਦਾ। ਇੱਕ ਇੱਥੇ ਚੱਠਿਆਂ ਦਾ ਪੁੱਤਰ ਸੀ, ਉਹਦੇ ਨਾਲ ਬੂਟਾ ਸੀ। ਇੱਕ ਦੇ ਨਾਂ ਸੀ ਉਹਨੂੰ ਬਾਬਾ ਸੀ ਨੇ, ਬਾਬਾ ਗੁਲਾਮ ਸੀ। ਹਾਂਜੀ ਉਹ ਸਾਈ ਸੀ ਇੱਥੇ ਸਨ, ਉਹਨਾਂ ਦੇ ਨਾਮ ਹੀ ਸਨ। ਤੇ ਸਿੱਖਾਂ ਵਿੱਚੋਂ ਸੀ ਇੱਕ ਉਹਦੇ ਨਾਂ ਸੀ ਸੋਹਣੀ ਤੇ ਬੰਟੂ ਤੇ ਉਹਦਾ ਭਰਾ ਸੀ ਪਾਲੀ। ਇਹ ਸਨ ਉਦੋਂ ਸਿੱਖ ਜਵਾਨ ਜਿਹੜੇ ਉਹ ਉਧਰ ਉਧਰ ਰੱਸਾ ਖਿੱਚਣਾ ਠੱਟੇ ਦੇ ਆ ਜਾਂਦੇ ਸਨ, ਉਹ ਵੀ ਖਿੱਚਦੇ ਖਿਚਾਉਂਦੇ ਸਨ। ਬਸ ਆਹ ਕੰਮ ਵੇਂਦੇ ਨੇ ਅਸਾਂ ਵੇਖੇ ਨੇ ਐਡੇ ਐਡੇ ਨਾਲ ਨੇ ਮੁੰਡਿਆਂ ਵਾਂਗ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਚੰਗਾ ਲੱਗਾ ਤੁਹਾਡਾ।